ਤੇ ਜਾਂਗੜ ਤੇ ਤੁਲਸੀ ਦਾ ਪਾਊਡਰ ਜਿਹੜਾ ਨਾ ਸ਼ਹਿਦ ਨਾਲ ਚੱਟਣ, ਜਿਹੜੇ ਖੰਘ ਰੋਜ਼ ਕਰਦੇ ਆਰਾਮ ਆ ਜਾਏਗਾ। ਬਦਾਮ ਤੇ ਮਨੱਕੇ ਤੇ ਖਸਖਸ ਤਿੰਨੇ ਚੀਜ਼ਾਂ ਕੁੱਟ ਕੇ ਨਾ ਸ਼ਹਿਦ ਨਾਲ ਖਾਣ ਤੇ ਤੋਂ ਗਰਮ ਦੁੱਧ ਲੈਣ। ਖੰਘ ਦਾ ਜ਼ਰੂਰੀ ਹੈ। 1 ਚਮਚਾ ਰਾਤੀ ਮੇਥੇ ਦੇ ਰਾਤ ਨੂੰ ਭਿਉਂ ਕੇ ਪਾਣੀ 'ਚ ਰੱਖ ਲਓ। ਸਵੇਰੇ ਉਸੇ ਧੋ ਸਵਾਰ ਕੇ ਰੱਖਣੇ, ਉਸੇ ਪਾਣੀ ਨੂੰ ਉਬਾਲਣਾ, ਵਿੱਚ ਗੁੜ ਪਾ ਲੈਣਾ ਥੋੜਾ ਜਿਹਾ, ਸੌਂਫ ਤੇ ਇਲਾਚੀ ਪਾ ਕੇ ਮਲੱਠੀ ਪਾ ਕੇ ਕਾੜ ਲਓ। ਜਦੋਂ ਅੱਧਾ ਰਹਿ ਜਾਏਗਾ ਨਾ, ਫਿਰ ਉਹਨੂੰ ਪੁਣ ਕੇ ਨਾ ਤੇ ਤੁਸੀਂ ਥੋੜਾ ਜਿਹਾ ਉਹਨੂੰ ਵਿੱਚ ਘਿਓ ਪਾ ਕੇ ਤੇ ਰਾਤ ਨੂੰ ਪੀਣਾ, ਉੱਤੋਂ ਪਾਣੀ ਨਹੀਂ ਪੀਣਾ। ਤੇ ਵੇਖ ਲਿਆ ਤੁਸੀਂ ਉਹਨਾਂ ਨੂੰ ਕਿੰਨਾ ਆਰਾਮ ਆਉਂਦਾ ਜੇ, ਹਨਾ। ਤੇ ਮੈਂ ਤੁਹਾਨੂੰ ਇੱਕ ਨੁਸਖਾ ਬਸ 1-2 ਹੀ ਦੱਸਾਂਗੀ, ਮੇਰੀ ਵੀ ਗੈਸਟ ਆਏ ਨੇ ਅੱਜ। ਸ਼ਹਿਦ ਗਰਮ ਕਰ ਲਓ ਤੇ ਜਦੋਂ ਉਹ ਪਤਲਾ ਹੋ ਜਾਏਗਾ ਨਾ, ਫਿਰ ਉਹਨੂੰ ਠੰਡਾ ਕਰ ਲਓ। ਤੇ 10 ਜਿਹੜੀਆਂ ਆਪਣੀਆਂ ਤੁਰੀਆਂ ਨੇ ਲਸਣ ਦੀਆਂ ਛਿੱਲ ਕੇ ਧੋ ਸਵਾ ਕੇ ਵਿੱਚ ਪਾ ਦਿਓ। 3 ਉਹਨੂੰ ਹਿਲਾ ਕੇ ਚੰਗੀ ਤਰ੍ਹਾਂ ਕੱਜ ਕੇ ਤੇ ਰੱਖ ਦਿਓ। ਇੱਕ ਤੁਸੀਂ ਸ਼ਾਇਦ ਸਵੇਰੇ ਤੁਹਾਡਾ ਗੈਸ, ਕੋਲੈਸਟਰੋਲ ਤੇ ਆਪਣਾ ਸਾਰਾ ਕੁਝ ਠੀਕ ਹੋ ਜਾਏਗਾ। ਇੱਕ ਹੀ ਰੋਜ਼ ਖਾਣੀ। ਜਦੋਂ 10 ਮੁੱਕ ਜਾਣ, ਉਸੇ ਸ਼ਹਿਦ ਨੂੰ ਗਰਮ ਕਰਕੇ ਠੰਡਾ ਕਰਕੇ ਫਿਰ ਤੁਸੀਂ ਪਾ ਦਿਓ, ਹਨਾ। ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸਾਂ, ਉਹਦਾ ਨੁਕਸਾ ਸੀ, ਉਹ ਗਿਲਟੀਆਂ ਦੱਸਿਆ। ਵਾਲ ਜਿਹੜੇ ਕਹਿੰਦੇ ਰੋਜ਼ ਹੀ ਝੜ ਜਾਂਦੇ ਨੇ, ਵਾਲ ਹੀ ਸਾਡੇ ਵਾਲਾਂ ਵਾਲਾ ਮੈਂ ਤੁਹਾਨੂੰ ਦੱਸ ਦਿੱਤਾ ਸਾਰਾ ਨੁਕਸਾ। ਇੱਕ ਨੁਕਸਾ ਰਹਿ ਗਿਆ ਸੀ, ਮੈਂ ਤੁਹਾਨੂੰ ਦੱਸ ਦਿਆਂ। ਬਵਾਸੀਰ ਜਿਹੜੀ ਹੈ ਨਾ, ਇੱਕ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਣ ਲੱਗੀ ਸਾਂ, ਇੱਕ ਨੁਕਸਾ ਇੱਥੇ ਪਿਆ ਸੀ ਹੁਣੇ। ਜਿਹੜਾ ਔਲਾ ਮੁਰੱਬਾ ਹੈ ਨਾ, ਇਹਨੂੰ ਠੰਡੇ ਪਾਣੀ ਨਾਲ ਖਾਣ ਜਿਨ੍ਹਾਂ ਦੇ ਮੂੰਹ 'ਚ ਜਿੱਬ, ਜਿਹੜਿਆਂ ਦੀ ਜਿੱਬ ਪੱਕੀ ਹੋਈ ਹੈ, ਜੀ ਪੱਕੀ ਹੈ ਜਿਹਨਾਂ ਦੀ ਜਿੱਬ ਪੱਕੀ ਨਾ, ਠੰਡਾ ਪਾਣੀ ਲੈਣ ਤੇ ਲੀਚੀ ਦਾ ਜੂਸ ਪੀ ਲੈਣ। ਇਹ ਤਾਂ ਸੌਖਾ ਹੈ ਨਾ। ਬਸ ਫਿਰ ਮੈਂ ਹੁਣ ਥੋੜੇ 2-4 ਹੀ ਦੱਸੇ ਨੇ ਅੱਜ ਨੁਕਸੇ, ਤੇ ਫਿਰ ਅੱਗੋਂ ਕਰਾਂਗੇ ਅਗਲੇ ਮੰਗਲਵਾਰ ਨੂੰ ਸਲਾਹ ਵੀ ਕੀ ਕਰਨਾ ਆਪਾਂ। ਠੀਕ ਹੈ। ਇੱਕ ਤੁਸੀਂ ਨਾ ਆਹ ਵੀ ਕਰ ਲਓ, ਆਪਣਾ ਅਦਰਕ ਨੂੰ ਕ੍ਰਸ਼ ਕਰਕੇ ਨਾ ਨਿਚੋੜ ਕੇ ਪਾਣੀ ਕੱਢ ਲਓ ਥੋੜਾ ਜਿਹਾ, 2 ਚਮਚਾ ਜਿੰਨਾ ਕਿ ਉਸ ਵੇਲੇ ਆਪਾਂ ਯੂਜ਼ ਕਰਨਾ ਹੈ। ਉਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਨਾ, ਸ਼ਹਿਦ ਪਾ ਕੇ ਚੱਟੋ ਰਾਤ ਨੂੰ। 3 ਦਿਨਾਂ ਤੱਕ ਖੰਘ ਸੁੱਕੀ ਗਿੱਲੀ ਜਿਹੜੀ ਹਟ ਜਾਂਦੀ ਹੈ। ਤੇ ਬਾਕੀ ਮੈਂ ਤੁਹਾਨੂੰ ਉਹ ਦੱਸ ਦਿੱਤੀ, ਇੱਕ ਤੁਹਾਡੇ ਕਲੌਂਜੀ, ਮੇਥੇ ਤੇ ਅਸ਼ਵਗੰਧਾ, ਇਹ ਮੈਂ ਲੈਂਦੀ ਰਹੀ ਹਾਂ। ਮੇਰੇ ਬੜੇ ਗੋਡੇ ਗਿੱਟੇ ਪੀੜ ਕਰਦੇ ਸੀ। ਮੇਥੇ, ਕਲੌਂਜੀ ਤੇ ਅਸ਼ਵਗੰਧਾ ਕੁੱਟ ਕੇ ਨਾ, ਅੱਧਾ ਚਮਚਾ ਕੋਸੇ ਦੁੱਧ ਨਾਲ ਮੈਂ ਰਾਤ ਨੂੰ ਲੈਂਦੀ ਰਹੀ ਹਾਂ। ਤੇ ਉਹਦੇ ਨਾਲ ਦਰਦਾਂ, ਪੀੜਾਂ, ਹੱਡੀਆਂ ਤੇ ਮੈਨੂੰ ਇੰਨਾ ਆਰਾਮ ਆਇਆ। ਤੇ ਫੇਸ ਤੇ ਵੀ ਐਂ ਲੱਗੇ ਜਿਵੇਂ ਪਤਾ ਨਹੀਂ ਕੀ ਖਾ ਲਿਆ। ਮੈਂ ਮਹੀਨਾ ਖਾਂਦੀ ਰਹੀ ਹਾਂ ਤੇ ਬਿਲਕੁਲ ਮੈਂ ਠੀਕ ਹੋ ਗਈ। ਉੱਥੇ ਇੰਡੀਆ ਹੀ ਕਰਦੀ ਰਹੀ ਹਾਂ। ਓਕੇ ਬੇਟੇ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਹੈ ਜੀ। ਜਸਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਕਿ ਕਿਸੇ ਦੇ ਬੇਬੀ ਹੋਇਆ ਮਹੀਨੇ ਕੁ ਦਾ, ਤਾਂ ਉਹ ਲੇਡੀਜ਼ ਤੋਂ ਆਪਾਂ ਪੰਜੀਰੀ ਬਣਾ ਕੇ ਖਾਈ ਦੀ, ਜਦੋਂ ਖਾਂਦੀ ਉਹਨੂੰ ਕਾਬਜ਼ ਬਹੁਤ ਹੋ ਜਾਂਦੀ ਹੈ ਮਾਮ ਨੂੰ। ਠੀਕ ਹੈ। ਹਾਂਜੀ, ਉਹਦੇ ਬਾਰੇ ਕੋਈ ਪੁੱਛਣਾ ਹੈ। ਠੀਕ ਹੈ, ਪੁੱਛ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਆਪਣੇ ਨਾ ਫੀਡਬੈਕ ਦੇਣੀ ਸੀਗੀ ਜੀ। ਹਾਂਜੀ। ਤੇ ਮੈਨੂੰ ਪੁਰਾਣਾ ਬਹੁਤ ਫਲੂ ਰਹਿੰਦਾ ਹੁੰਦਾ ਸੀਗਾ ਜੀ, ਜਿੱਦਾਂ ਵੀ ਮਗਜ਼ ਘੁੱਟ ਹੋ ਜਾਣਾ, ਛਿੱਕਾਂ ਆਉਣੀਆਂ ਸਵੇਰ ਨੂੰ, ਨਾ ਪਿਛਲੇ ਘੱਟੋ ਘੱਟ 10 ਸਾਲ ਤੋਂ ਸੀਗਾ ਜੀ। ਅੱਛਾ ਜੀ। ਤੇ ਮੈਂ ਤਾਂ ਹੋਮੋਪੈਥਿਕ ਦੀ ਵੀ ਦਵਾ ਆਪਣੇ ਖਾਧੀ ਕਾਫੀ, ਤੇ ਪਰ ਮੈਨੂੰ ਫਰਕ ਨਹੀਂ ਪਿਆ ਸੀਗਾ। ਤੇ ਮੈਨੂੰ ਹੁਣ ਜੀ ਫਰਕ ਜਿਹੜੀ ਚੀਜ਼ ਨਾਲ ਪਿਆ, ਇਹ ਹੈਗੇ ਜੀ, ਇੱਕ ਬਦਾਮ, ਚਿੱਟੇ ਮਗਜ਼, ਹਾਂਜੀ, ਕਾਲੀ ਮਿਰਚ, ਖਸਖਸ, ਤੇ ਇਹਦੇ ਵਿੱਚ ਬਰਾਊਨ ਸ਼ੂਗਰ ਪਾ ਲੈਣੀ ਜੀ। ਹਾਂਜੀ। ਤੇ ਇਹ ਇੱਕ ਟਾਈਮ ਬਸ ਖਾਣੀ ਆ, ਚਮਚਾ ਖਾ ਲਓ ਦੁੱਧ ਦੇ ਨਾਲ ਰਾਤ ਨੂੰ ਸੌਣ ਲੱਗੇ। ਤੇ ਇਹਦੇ ਨਾਲ ਜੀ 100% ਫਰਕ ਪਿਆ ਮੈਨੂੰ। ਪਿਛਲੇ 10 ਸਾਲ ਦਾ ਸੀਗਾ ਜੀ, ਛਿੱਕਾਂ, ਜ਼ੁਕਾਮ, ਸਾਰਾ ਕੁਛ ਹੀ ਇੱਦਾਂ, ਹਨਾ। ਠੀਕ ਹੈ। ਹਾਂਜੀ, ਇਹ ਦੱਸਣਾ ਸੀਗਾ ਜੀ। ਥੈਂਕ ਯੂ।